ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੈਲੀਫੋਰਨੀਆ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਘਟਨਾਵਾਂ ਤੇ ਖਬਰਾਂ ਦੇ ਬਾਰੇ। ਇਹਨਾਂ ਖਬਰਾਂ ਦੇ ਉੱਤੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਸੈਨ ਹੋਜ਼ੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ। ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 14 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨ ਤੇ ਸੁਣ ਰਹੇ ਹੋ, ਨਾਲ ਹੀ ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਪਿਛਲੇ 32-33 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਦਿੰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ ਹੈ ਤੇ ਉਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਲੋਹਾਰਾ ਫ੍ਰੈਜ਼ਨੋ, ਤਾਰਾ ਸਿੰਘ ਸੱਗੜ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਕੈਲੀਫੋਰਨੀਆ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਬਾਅਦ, ਇੰਨਾ ਸੋਕਾ ਪੈਣ ਤੋਂ ਬਾਅਦ, ਜੋ ਲੇਕ ਔਰੋਵਿਲ ਹੈਗੀ ਆ ਅਪ ਯੂਬਾ ਸਿਟੀ ਤੋਂ ਅੱਗੇ, ਉਹ ਕਹਿੰਦੇ ਆਪਣੀ 100% ਕਪੈਸਿਟੀ ਤੇ ਪਹੁੰਚ ਚੁੱਕੀ ਹੈਗੀ ਆ। ਪਿਛਲੇ ਸਾਲਾਂ ਦੇ ਵਿੱਚ ਆਪਾਂ ਪਿਕਚਰਸ ਦੇਖਦੇ ਸੀ ਕਿਸ ਤਰ੍ਹਾਂ ਜਿਹੜੀ ਲੇਕ ਆ ਉਹ ਵੀ ਸੁੱਕਣ ਲੱਗੀ ਹੋਈ ਸੀ। ਸਿਰਫ 27% ਤੱਕ ਪਾਣੀ ਉਹ 'ਚ ਰਹਿ ਗਿਆ ਸੀ ਜੀ। ਪਰ ਅੱਜ ਜੋ ਕੈਲੀਫੋਰਨੀਆ ਸੋਕੇ ਵਾਲੀ ਸਟੇਟ ਕਰਕੇ ਜਾਣਿਆ ਜਾਂਦਾ ਸੀ, ਉਹਦੀ ਇਹ ਸਭ ਤੋਂ ਵੱਡੀ ਲੇਕ ਔਰੋਵਿਲ 100% ਕਪੈਸਿਟੀ ਦੇ ਉੱਤੇ ਹੈਗੀ ਆ। ਬਹੁਤ ਸਾਰੇ ਵਿੰਟਰ ਸਟਾਰਮ ਆਏ ਆ, ਰਨ ਆਫ ਵਾਟਰ ਵੀ ਆਇਆ ਸਨੋ ਮੈਲਟ ਦੇ ਨਾਲ। 2.5 ਮਿਲੀਅਨ ਏਕੜ ਫੁੱਟ ਆਫ ਵਾਟਰ ਜੋ ਆ ਉਸ ਲੇਕ ਦੇ ਵਿੱਚ ਰੇਜ਼ ਹੋਇਆ ਹੈਗਾ ਆ 240 ਫੁੱਟ ਦੇ ਕਰੀਬ ਦਸੰਬਰ ਤੋਂ ਲੈ ਕੇ ਹੁਣ ਤੱਕ। ਸੋ ਸੈਕਰਾਮੈਂਟੋ ਤੋਂ ਲੈ ਕੇ ਰੈਡਿੰਗ ਦੇ ਵਿੱਚ ਜੋ ਲੇਕ ਔਰੋਵਿਲ ਆ, ਇੱਥੋਂ ਬਹੁਤ ਜ਼ਿਆਦਾ ਜੋ ਪਾਣੀ ਆ ਉਹ ਸਪਲਾਈ ਹੁੰਦਾ 8 ਲੱਖ ਦੇ ਕਰੀਬ ਘਰਾਂ ਨੂੰ। 7.5 ਲੱਖ ਦੇ ਕਰੀਬ ਜੋ ਐਗਰੀਕਲਚਰ ਲੈਂਡ ਆ, ਇਸ ਤੋਂ ਬਿਨਾਂ ਹੋਰ ਕਮਰਸ਼ੀਅਲ ਜਗ੍ਹਾ ਦੇ ਉੱਤੇ ਵੀ ਪਾਣੀ ਨੂੰ ਵਰਤਿਆ ਜਾਂਦਾ ਹੈਗਾ। ਸੋ ਇਹ ਇੱਕ ਕੈਲੀਫੋਰਨੀਅਨ ਦੇ ਜੋ ਨਿਵਾਸੀ ਆ ਉਹਨਾਂ ਦੇ ਲਈ ਬੜੀ ਖੁਸ਼ੀ ਵਾਲੀ ਗੱਲ ਆ ਵੀ ਹੁਣ ਕੈਲੀਫੋਰਨੀਆ ਦੇ ਵਿੱਚ ਜਿੰਨੀਆਂ ਵੀ ਲੇਕ ਹੈਗੀਆਂ ਉਹ ਸਾਰੀਆਂ ਆਲਮੋਸਟ ਫੁੱਲ ਕਪੈਸਿਟੀ ਤੱਕ ਭਰ ਚੁੱਕੀਆਂ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ, ਜੋ ਕਿ ਸਟੇਟ ਵਾਟਰ ਪ੍ਰੋਜੈਕਟ ਸਿਸਟਮ ਨੂੰ ਆਪਰੇਟ ਕਰਦਾ ਆ, ਜਿਹਦੇ ਵਿੱਚ ਲੇਕ ਔਰੋਵਿਲ ਵੀ ਆਉਂਦੀ ਹੈਗੀ ਆ, ਉਹ ਕਹਿੰਦੇ ਵੀ 29 ਦੇ ਕਰੀਬ ਪਬਲਿਕ ਵਾਟਰ ਏਜੰਸੀਜ਼ ਜੋ ਸਰਵ ਕਰਦੀਆਂ 27 ਮਿਲੀਅਨ ਕੈਲੀਫੋਰਨੀਅਨਸ ਨੂੰ, 7.5 ਲੱਖ ਏਕੜ ਫਾਰਮਲੈਂਡ ਨੂੰ ਇਹ ਜੋ ਲੇਕ ਔਰੋਵਿਲ ਆ ਇਹ ਸਰਵ ਕਰਦੀ ਹੈਗੀ ਹੈ ਜੀ। ਸੈਨ ਫਰਾਂਸਿਸਕੋ ਦਾ ਲਾਅ ਐਂਡ ਆਰਡਰ ਤੇ ਸੈਨ ਫਰਾਂਸਿਸਕੋ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਕਰਕੇ ਅਕਸਰ ਸੈਨ ਫਰਾਂਸਿਸਕੋ ਜਿਹੜਾ ਸ਼ਹਿਰ ਆ ਉਹ ਸੁਰਖੀਆਂ ਦੇ ਵਿੱਚ ਰਹਿੰਦਾ ਤੇ ਸੁਰਖੀਆਂ ਦੇ ਵਿੱਚ ਰਹਿਣ ਦੇ ਨਾਲ ਨਾਲ ਉਹ ਕਈ ਵਾਰੀ ਇਸ ਚੀਜ਼ ਦੀ ਆਲੋਚਨਾ ਦਾ ਵੀ ਸਾਹਮਣਾ ਜਿਹੜਾ ਕਰਦਾ। ਹੁਣ ਸੈਨ ਫਰਾਂਸਿਸਕੋ ਇੱਕ ਵਾਰ ਫਿਰ ਤੋਂ ਆਪਣੇ ਕ੍ਰਾਈਮ ਵਾਸਤੇ ਤੇ ਉੱਥੋਂ ਦੀ ਪੁਲਿਸ ਵਾਸਤੇ ਇੱਕ ਵਾਰ ਫਿਰ ਤੋਂ ਟ੍ਰੈਂਡ ਦੇ ਵਿੱਚ ਆ। ਮਸਲਾ ਕੀ ਹੋਇਆ ਕਿ ਇੱਕ ਫਿਲਮ ਮੇਕਰ ਇੱਥੇ ਆਏ ਸਨ ਜਿਨ੍ਹਾਂ ਦਾ ਲਗਭਗ 30,000 ਦਾ ਸਮਾਨ, ਜਿਹੜਾ $30,000 ਦਾ ਸਮਾਨ ਜਿਹੜਾ ਉਹ ਚੋਰੀ ਹੋ ਗਿਆ। ਕੈਮਰਾ ਇਕਵਿਪਮੈਂਟ ਤੇ ਨਾਲ ਹੀ ਕਈ ਹੋਰ ਟੈਕਨੀਕਲ ਇਕਵਿਪਮੈਂਟ ਜਿਹੜਾ ਸੀਗਾ ਉਹ ਚੋਰੀ ਹੋਇਆ। ਤੇ ਇਹ ਜਿਹੜੀ ਘਟਨਾ ਵਾਪਰੀ ਹੈ ਲੰਬਰਡ ਤੇ ਹਾਈਡ ਸਟਰੀਟ ਦੇ ਉੱਤੇ, ਜਿੱਥੇ ਕਿ ਮੋਸਟਲੀ ਇਹਨੂੰ ਟੂਰਿਸਟ ਸਪੌਟ ਕਿਹਾ ਜਾਂਦਾ। ਇੱਥੇ ਪਾਪੂਲਰ ਸਪੌਟ ਹੈ ਇਹ ਤੇ ਇੱਥੇ ਕਾਫੀ ਗਿਣਤੀ ਦੇ ਵਿੱਚ ਸੈਲਾਨੀ ਜਿਹੜੇ ਆਉਂਦੇ ਆ। ਫਿਲਮ ਮੇਕਰ ਐਲੀ ਸਟੀਲੇ ਨੇ ਪਹਿਲਾਂ ਟਵੀਟ ਕੀਤਾ ਸੀਗਾ ਕਿ ਉਹਨਾਂ ਦਾ $15,000 ਦਾ ਜਿਹੜਾ ਕੈਮਰਾ ਹੈ ਉਹ ਚੋਰੀ ਹੋ ਗਿਆ ਰੈਂਟਲ ਕਾਰ ਦੀ ਜਦੋਂ ਵਿੰਡੋ ਤੋੜੀ ਗਈ ਹੈ 11 ਕੁ ਵਜੇ। ਬਾਅਦ ਦੇ ਵਿੱਚ ਉਹਨਾਂ ਨੇ ਜਦੋਂ ਇੰਸਪੈਕਸ਼ਨ ਕੀਤੀ ਸਾਰੀ ਤਾਂ ਤਕਰੀਬਨ 25 ਤੋਂ ਲੈ ਕੇ $30,000 ਦਾ ਜਿਹੜਾ ਸਮਾਨ ਸੀ ਫਿਲਮ ਮੇਕਿੰਗ ਦੇ ਕੰਮ ਆਉਂਦਾ ਸੀ, ਕੈਮਰਾ ਇਕਵਿਪਮੈਂਟ ਦੇ ਨਾਲ ਨਾਲ ਹੋਰ ਵੀ ਜਿਹੜਾ ਸਮਾਨ ਸੀਗਾ ਉਹ ਚੋਰੀ ਹੋ ਗਿਆ ਸੀਗਾ। ਤੇ ਉਸ ਤੋਂ ਬਾਅਦ ਉਹਨੇ ਫਿਰ ਟਵੀਟ ਕੀਤਾ ਤੇ ਟਵਿੱਟਰ ਉੱਤੇ ਸੈਨ ਫਰਾਂਸਿਸਕੋ ਪੁਲਿਸ
ਤੇ ਉੱਥੋਂ ਦਾ ਜਿਹੜਾ ਕ੍ਰਾਈਮ ਹੈ ਉਹਦੇ ਨਾਲ ਸਿੱਝਣ ਦੇ ਵਿੱਚ ਅਸਫਲ ਰਹਿਣ ਦੇ ਉੱਤੇ ਇਹਨਾਂ ਨੇ ਜਿਹੜਾ ਉਹ ਇਹਨਾਂ ਦੇ ਕ੍ਰਿਟੀਸਾਈਜ਼ ਕੀਤਾ ਤੇ ਨਾਲ ਹੀ ਇੱਕ ਵਾਰ ਫਿਰ ਤੋਂ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੀਆਂ ਚੋਰੀ ਦੀਆਂ ਘਟਨਾਵਾਂ, ਚੋਰੀ ਦੀਆਂ ਵਾਰਦਾਤਾਂ ਲਗਾਤਾਰ ਸੁਰਖੀਆਂ ਦੇ ਵਿੱਚ ਸੈਨ ਫਰਾਂਸਿਸਕੋ ਸ਼ਹਿਰ ਰਹਿੰਦਾ ਹੈ। ਲੰਘੇ ਦਿਨੀ ਹਰਜੋਤ ਸਿੰਘ ਖਾਲਸਾ ਜੀ ਨੇ ਇੱਕ ਹੋਟਲ ਦਾ ਜ਼ਿਕਰ ਕੀਤਾ ਸੀ, ਸਪੈਸ਼ਲੀ ਲਾਅ ਐਂਡ ਆਰਡਰ ਦੇ ਮੁੱਦੇ ਤੇ ਜਦੋਂ ਸੈਨ ਫਰਾਂਸਿਸਕੋ ਦੀ ਗੱਲ ਹੁੰਦੀ ਹੈ ਤਾਂ ਇੱਕ ਵਾਰ ਫਿਰ ਤੋਂ ਟਵਿੱਟਰ ਦੇ ਉੱਤੇ ਇਹ ਚੀਜ਼ਾਂ ਜਿਹੜੀਆਂ ਨੇ ਟ੍ਰੈਂਡ ਕਰਨ ਲੱਗ ਪਈਆਂ ਨੇ। ਲੋਕਾਂ ਨੂੰ ਲੱਗਦਾ ਕਿ ਸੈਨ ਫਰਾਂਸਿਸਕੋ ਦੇ ਵਿੱਚ ਅਸੀਂ ਤੇ ਸਾਡਾ ਸਮਾਨ ਕਿਸੇ ਵੀ ਤਰੀਕੇ ਨਾਲ ਸੁਰੱਖਿਅਤ ਨਹੀਂ ਹੈਗੇ ਜੀ। ਕੈਲੀਫੋਰਨੀਆ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਕ੍ਰਾਈਮ ਜ਼ਿਆਦਾ ਵੱਧ ਚੁੱਕਾ ਹੈ। ਸੈਕਰਾਮੈਂਟੋ, ਸੈਨ ਫਰਾਂਸਿਸਕੋ, ਓਕਲੈਂਡ, ਰਿਚਮੋਂਡ ਤੇ ਇਸੇ ਤਰ੍ਹਾਂ LA ਵਾਲੀ ਸਾਈਡ ਦੇ ਵਿੱਚ ਲੁੱਟਮਾਰ ਬਹੁਤ ਜ਼ਿਆਦਾ ਵੱਧ ਗਈ ਆ। ਜੀ ਵੱਡੇ ਵੱਡੇ ਸਟੋਰ ਇਹਨਾਂ ਸ਼ਹਿਰਾਂ ਦੇ ਵਿੱਚ ਬੰਦ ਹੋ ਰਹੇ ਹੈਗੇ ਆ। ਜੋ ਛੋਟੇ ਸਟੋਰ ਆ ਉਹ ਬੜੇ ਮੁਸ਼ਕਲ ਦੇ ਨਾਲ ਸਰਵਾਈਵ ਕਰ ਰਹੇ ਆ। ਕਿਸ ਤਰ੍ਹਾਂ ਆਪਾਂ ਦੱਸਿਆ ਸੀ ਤੁਹਾਨੂੰ ਪਿਛਲੇ 3 ਦਿਨ ਪਹਿਲਾਂ, ਕਿਸ ਤਰ੍ਹਾਂ ਆਪਣਾ ਹਰਿਆਣੇ ਦਾ ਪੰਜਾਬੀ ਨੌਜਵਾਨ ਨੂੰ ਗੋਲੀਆਂ ਮਾਰ ਦਿੱਤਾ ਗਿਆ ਸੀ ਉਹਦੇ ਵਿੱਚ, ਵਾਈਸੈਲੀਆ ਦੇ ਵਿੱਚ। ਸੋ ਹੁਣ ਏਦਾਂ ਹੀ ਇੱਕ ਖਬਰ ਆ ਰਹੀ ਆ ਕਿ ਬੇਕਰਸਫੀਲਡ ਦੇ ਵਿੱਚ ਇੱਕ ਯੂਨੀਅਨ ਪੈਸੀਫਿਕ ਦੀ ਟ੍ਰੇਨ ਜਾ ਰਹੀ ਸੀ, ਉਸ ਨੂੰ ਰੋਕਿਆ ਗਿਆ। ਹੁਣ ਇਹ ਪਤਾ ਨਹੀਂ ਚੱਲ ਰਿਹਾ ਵੀ ਕਿਉਂ ਰੋਕਿਆ ਗਿਆ। ਯੂਕਲਿਪਟਸ ਰੋਡ ਤੇ ਐਡੀਸਨ ਹਾਈਵੇ ਦੇ ਲਾਗੇ ਇਹ ਸ਼ਨੀਚਰਵਾਰ ਜੂਨ 10 ਦੀ ਘਟਨਾ ਹੈਗੀ ਆ। ਤੇ ਉਸ ਨੂੰ ਰੋਕ ਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੁਟੇਰੇ ਸੀਗੇ ਉਹਨਾਂ ਨੇ ਇੱਕ ਜਿਹਦੇ ਵਿੱਚ ਬੀਅਰ ਸੀਗੀ, ਠੰਡੀ ਬੀਅਰ ਵੀ ਸੀਗੀ ਤੇ ਹੋਰ ਪੈਲਟਸ ਵੀ ਸੀਗੇ ਬਹੁਤ ਸਾਰੇ ਲੱਦੇ ਹੋਏ, ਉਹਨਾਂ ਦਾ ਜੋ ਲੌਕ ਆ ਉਹਨਾਂ ਦਾ ਇੱਕ ਡੱਬੇ ਦਾ ਉਹਨੂੰ ਤੋੜਿਆ ਤੇ ਉਹਦੇ ਵਿੱਚੋਂ ਬੀਅਰਾਂ ਚੱਕ ਕੇ ਉਹ ਭੱਜੇ। ਸੋ ਕਾਫੀ ਜ਼ਿਆਦਾ ਜੋ ਨੁਕਸਾਨ ਆ ਉਹਦਾ ਹੋਇਆ। ਇਹ ਵੀ ਨਹੀਂ ਹੁਣ ਪਤਾ ਲੱਗ ਰਿਹਾ ਵੀ ਇੱਕ ਨਹੀਂ ਕਹਿੰਦੇ 2 ਰੇਲ ਕਾਰਸ ਦਾ ਇਹ ਡੋਰ ਓਪਨ ਕੀਤੇ ਗਏ। ਇਹ ਸਾਰੇ ਜੋ ਦੋਨੋਂ ਹੀ ਰੇਲ ਕਾਰ ਸੀਗੀਆਂ ਪੂਰੀ ਤਰ੍ਹਾਂ ਫੁੱਲ ਸੀਗੀਆਂ ਬੀਅਰ ਦੇ ਨਾਲ। ਤੇ ਕੁਝ ਐਮਪਟੀ ਕਾਰਟਨਸ ਵੀ ਜੋ ਬੀਅਰ ਦੇ ਸੀ ਉਹ ਵੀ ਉੱਥੇ ਗਰਾਊਂਡ ਦੇ ਉੱਤੇ ਦੇਖੇ ਗਏ। ਯੂਨੀਅਨ ਪੈਸੀਫਿਕ ਦੇ ਰਿਪਰੈਜ਼ੈਂਟੇਟਿਵ ਆ, ਉਹਨਾਂ ਨੇ ਕਿਹਾ ਕਿ ਕੰਪਨੀ ਨੂੰ ਪਤਾ ਇਸ ਇਨਸੀਡੈਂਟ ਦਾ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹੈਗੇ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਵੀ ਲਾਅ ਐਂਡ ਆਰਡਰ ਦੀ ਸਥਿਤੀ ਦੇ ਨਾਲ ਜੁੜੀ ਹੋਈ ਹੈ। ਸੈਕਰਾਮੈਂਟੋ ਦਾ ਰੁਖ ਕਰਾਂਗੇ, ਜਿੱਥੇ ਡੇਲ ਪਾਸੋ ਹਾਈਟਸ ਇਲਾਕੇ ਦੇ ਵਿੱਚ ਇੱਕ ਡਰਾਈਵ ਬਾਏ ਗੋਲੀਬਾਰੀ ਦੇ ਵਿੱਚ ਇੱਕ ਆਦਮੀ ਤੇ ਇੱਕ ਔਰਤ ਦੀ ਮੌਤ ਹੋ ਗਈ ਹੈ। ਪੁਲਿਸ ਦਾ ਕਹਿਣਾ ਇਹ ਹੈ, ਸੈਕਰਾਮੈਂਟੋ ਪੁਲਿਸ ਵਿਭਾਗ ਦੇ ਬੁਲਾਰੇ ਨੇ ਜ਼ੈਕ ਕਿਚਨ, ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਰਾਤ ਨੂੰ 10 ਵਜੇ ਤੋਂ ਬਾਅਦ ਗੋਲੀਬਾਰੀ ਬਾਰੇ ਪਤਾ ਲੱਗਿਆ ਤੇ ਗੋਲੀਆਂ ਚੱਲਣ ਦੀ ਇਹ ਘਟਨਾ 3900 ਕਲੇ ਸਟਰੀਟ ਦੇ ਇਲਾਕੇ ਦੇ ਵਿੱਚ ਵਾਪਰੀ ਹੈ। ਜਦੋਂ ਪੁਲਿਸ ਉੱਥੇ ਪਹੁੰਚੀ ਸੀ ਤਾਂ 2 ਜਣਿਆਂ ਨੂੰ ਇੱਕ ਕਾਰ ਦੇ ਅੰਦਰ ਬੰਦੂਕਾਂ ਦੇ ਜ਼ਖਮਾਂ ਦੇ ਨਾਲ ਦੇਖਿਆ ਗਿਆ ਸੀ, ਜਿਨ੍ਹਾਂ ਦੇ ਫਾਇਰ ਵੱਜੇ ਹੋਏ ਸਨ। ਜੇਕਰ ਪੰਜਾਬੀ ਦੇ ਵਿੱਚ ਕਹੀਏ ਤਾਂ ਆਪਾਂ ਈਟਨ ਨੇ ਕਿਹਾ ਹੈ ਕਿ ਗੋਲੀਬਾਰੀ 1 ਹਫ਼ਤੇ ਤੋਂ ਵੀ ਘੱਟ ਸਮੇਂ ਦੇ ਵਿੱਚ ਉੱਤਰੀ ਸੈਕਰਾਮੈਂਟੋ ਦੀ ਜੇ ਗੱਲ ਕਰੀਏ ਤਾਂ ਤਕਰੀਬਨ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। 7 ਜੂਨ ਦੀ ਰਾਤ ਹੈ ਜਦੋਂ ਮੈਰਿਸਵਿਲੇ ਤੇ ਗ੍ਰੈਂਡ ਐਵੀਨਿਊ ਦੇ ਨਾਲ ਲਾਗੇ ਗੋਲੀਆਂ ਚੱਲਣ ਦੀ ਜਿਹੜੀ ਹੈ ਉਹ ਘਟਨਾ ਵਾਪਰੀ ਸੀ। 7 ਜਣੇ ਜ਼ਖਮੀ ਹੋਏ ਸਨ। ਫਿਰ ਇਸੇ ਤਰ੍ਹਾਂ ਸੋਮਵਾਰ ਲੈਂਪਸਸ ਐਵੀਨਿਊ ਦੇ 800 ਬਲਾਕ ਦੇ ਨੇੜੇ ਗੋਲੀਆਂ ਚੱਲਣ ਦੀ ਵਾਰਦਾਤ ਦੇ ਵਿੱਚ 2 ਜਣੇ ਮਾਰੇ ਗਏ ਸਨ। ਹੁਣ ਦੀ ਜਿਹੜੀ ਘਟਨਾ ਵਾਪਰੀ ਹੈ ਇਹ ਮੰਗਲਵਾਰ ਦੀ ਰਾਤ ਨੂੰ ਵਾਪਰੀ ਹੈ, ਲੰਘੀ ਰਾਤ ਨੂੰ, ਤੇ ਇਹ ਵਾਪਰੀ ਹੈ 3900 ਕਲੇ ਸਟਰੀਟ ਇਲਾਕੇ ਦੇ ਵਿੱਚ। ਤੇ ਇੱਥੇ ਵੀ ਗੋਲੀਆਂ ਚੱਲਣ ਕਰਕੇ ਇੱਕ ਆਦਮੀ ਤੇ ਇੱਕ ਔਰਤ ਜਿਹੜੇ ਮਾਰੇ ਗਏ ਆ। ਪੁਲਿਸ ਇਸ ਮਾਮਲੇ ਦੇ ਵਿੱਚ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹਾਲੇ ਇਸ ਮਾਮਲੇ ਦੇ ਵਿੱਚ ਸਾਡੇ ਹੱਥ ਖਾਲੀ ਨੇ, ਪਰ ਫਿਰ ਵੀ ਜੇ ਕਿਸੇ ਚਸ਼ਮਦੀਦ ਨੇ ਇਸ ਪੂਰੀ ਘਟਨਾ ਨੂੰ ਦੇਖਿਆ ਤਾਂ ਉਹਨਾਂ ਨੇ ਕਿਹਾ ਕਿ ਪੁਲਿਸ ਦਾ ਸਹਿਯੋਗ ਕੀਤਾ ਜਾਵੇ, ਪੁਲਿਸ ਨੂੰ ਆ ਕੇ ਦੱਸਿਆ ਜਾਵੇ ਕਿ ਇਸ ਮਾਮਲੇ ਦੇ ਵਿੱਚ ਕਦੋਂ ਇਹ ਵਾਰਦਾਤ ਜਿਹੜੀ ਆ ਉਹ ਵਾਪਰੀ ਹੈ ਜੀ। 2 ਕੈਲੀਫੋਰਨੀਆ ਦੇ ਬੰਦਿਆਂ ਨੂੰ ਅਰੈਸਟ ਕੀਤਾ ਗਿਆ, ਜਿਨ੍ਹਾਂ ਨੂੰ ਅਕਿਊਜ਼ ਕੀਤਾ ਗਿਆ ਸੀ ਵੀ ਉਹਨਾਂ ਨੇ ਮੋਲੋਟੋਵ ਕਾਕਟੇਲ ਜੋ ਆ ਉਹਦਾ ਫਾਇਰ ਬੰਬ ਬਣਾ ਕੇ ਪਲੈਨਡ ਪੇਰੈਂਟਹੁੱਡ ਕਲੀਨਿਕ ਆ ਉਹਦੇ ਉੱਤੇ ਮਾਰਚ ਮਹੀਨੇ ਦੇ ਵਿੱਚ ਸੁੱਟਿਆ ਸੀ ਜੀ। ਤਿਬਤ ਐਰਗੁਲ 21 ਸਾਲਾਂ ਦਾ ਇਰਵਾਈਨ ਤੋਂ ਆ। ਚੈਂਸ ਬ੍ਰੈਨਨ 23 ਈਅਰ 올ਡ ਸੈਨ ਆਨ ਕੈਪਸਟਰਾਨੋ ਇਸ ਏਰੀਏ ਤੋਂ ਆ, ਜਦ ਕਿ ਉਹ ਖੁਦ ਮਰੀਨ ਹੈਗਾ ਆ। ਸਟੇਸ਼ਨ ਆਲਰੇਡੀ ਉਹਦਾ ਕੈਂਪ ਪੈਂਡਲਟਨ ਦੇ ਉੱਤੇ ਹੈਗਾ। ਇਹਨਾਂ ਦੋਨਾਂ ਨੂੰ ਚਾਰਜ ਕੀਤਾ ਗਿਆ ਹੈ ਹੁਣ ਰੀਅਲ ਪ੍ਰਾਪਰਟੀ ਨੂੰ ਅੱਗ ਲਾਉਣ ਦੇ ਸਬੰਧ ਦੇ ਵਿੱਚ। US ਅਟਾਰਨੀ ਦਾ ਜੋ ਆਫਿਸ ਆ ਸੈਂਟਰਲ ਕੈਲੀਫੋਰਨੀਆ ਦਾ, ਉਹਦੇ ਮੁਤਾਬਕ ਦੱਸਿਆ ਗਿਆ ਹੈ। ਇੱਕ ਕੰਪਲੇਂਟ ਫਾਈਲ ਹੋਈ ਸੀ
ਮਾਰਚ 13 2022 ਦੇ ਵਿੱਚ, ਜਿਸ ਟਾਈਮ ਦੇ ਉੱਤੇ ਉਸਨੇ ਇਹ ਜੋ ਬੋਤਲਾਂ ਆ ਸ਼ਰਾਬ ਦੀਆਂ, ਇਹ ਕਲੀਨਿਕ ਦੇ ਉੱਤੇ ਅੱਗ ਲਾ ਕੇ ਸਿੱਟੀਆਂ ਸੀ ਤਾਂ ਕਿ ਉਹਨਾਂ ਦਾ ਪੂਰਾ ਨੁਕਸਾਨ ਹੋ ਸਕੇ। ਜੋ ਡੈਮੇਜ ਹੋਇਆ ਸੀ ਉਹ ਥੋੜਾ ਹੀ ਹੋਇਆ ਸੀ, $1050 ਦਾ, ਤੇ 30 ਦੇ ਕਰੀਬ ਪੇਸ਼ੈਂਟ ਸੀਗੇ ਜਿਨ੍ਹਾਂ ਨੂੰ ਆਪਣੀਆਂ ਅਪਾਇੰਟਮੈਂਟ ਰੀਸਕੇਜੂਲ ਕਰਨੀਆਂ ਪਈਆਂ ਸੀਗੀਆਂ। ਹੁਣ ਜੀ ਅਲਟੀਮੇਟਲੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਕਿਉਂਕਿ FBI ਇਨਵੋਲਵ ਸੀ। ਉਹਨਾਂ ਨੇ $25,000 ਦਾ ਇਨਾਮ ਵੀ ਰੱਖਿਆ ਸੀ ਉਹਨਾਂ ਨੂੰ ਅਰੈਸਟ ਕਰਨ ਦੇ ਸੰਬੰਧ ਦੇ ਵਿੱਚ। ਤੇ ਹੁਣ ਏਰਗੋਲ ਤੇ ਬਰੈਨਨ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਤੇ ਉਹ ਤੋਂ ਬਾਅਦ ਉਹਨਾਂ ਦੇ ਉੱਤੇ ਜੋ ਕੇਸ ਚੱਲੂਗਾ, ਉਹ ਤੁਹਾਨੂੰ ਦੱਸਿਆ ਵੀ ਕਹਿੰਦੇ 20 ਸਾਲਾਂ ਦੀ ਸਜ਼ਾ ਹੋ ਸਕਦੀ ਆ ਜੇ ਉਹ ਕਨਵਿਕਟ ਹੋ ਜਾਂਦੇ ਹੈ। ਜੀ ਰੁੱਖ ਫ੍ਰਿਜ਼ਨੋ ਦਾ ਕਰਾਂਗੇ। ਫ੍ਰਿਜ਼ਨੋ ਦੇ ਵਿੱਚ ਇੱਕ ਜਿਹੜੀ ਕਾਰ ਆ ਉਹਦਾ ਇੱਕ ਨਹਿਰ ਦੇ ਵਿੱਚ ਪਲਟ ਜਾਣ ਕਰਕੇ, ਟਰੱਕ ਦਾ ਨਹਿਰ ਦੇ ਵਿੱਚ ਪਲਟ ਜਾਣ ਕਰਕੇ ਇੱਕ ਜਾਣੇ ਦੀ ਮੌਤ ਹੋ ਗਈ ਹੈ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਜਿਹੜੀ ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੱਤੀ ਹੈ, ਉਹਨਾਂ ਨੇ ਦੱਸਿਆ ਕਿ ਫ੍ਰਿਜ਼ਨੋ ਕਾਉਂਟੀ ਦੇ ਵਿੱਚ ਇੱਕ ਜਿਹੜਾ ਟਰੱਕ ਆ ਉਹ ਨਹਿਰ ਦੇ ਵਿੱਚ ਪਲਟ ਗਿਆ ਸੀ ਤੇ ਇਸ ਹਾਦਸੇ ਦੇ ਵਿੱਚ ਇੱਕ ਜਾਣੇ ਦੀ ਜਾਨ ਚਲੀ ਗਈ ਹੈ। ਪਹਿਲਾਂ ਇਹ ਸੋਚਿਆ ਜਾ ਰਿਹਾ ਸੀ, ਪੁਲਿਸ ਨੂੰ ਜਦੋਂ ਬੁਲਾਇਆ ਗਿਆ ਤਾਂ ਤਕਰੀਬਨ ਸਵੇਰੇ 6 ਵਜੇ ਪੁਲਿਸ ਨੂੰ ਇਸ ਘਟਨਾ ਦੇ ਬਾਅਦ ਸੱਦਿਆ ਗਿਆ ਸੀ। ਪਹਿਲਾਂ ਪੁਲਿਸ ਨੂੰ ਇਹ ਲੱਗਿਆ ਕਿ ਸ਼ਾਇਦ ਇਸ ਕਾਰ ਨੂੰ ਅੱਗ ਲੱਗੀ ਹੈ ਤੇ ਉਸ ਤੋਂ ਬਾਅਦ ਇਹਨੂੰ ਕਿਸੇ ਨੇ ਨਹਿਰ ਦੇ ਵਿੱਚ ਸੁੱਟ ਦਿੱਤਾ ਹੈ। ਪਰ ਬਾਅਦ ਦੇ ਵਿੱਚ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪੁਲਿਸ ਨੂੰ ਪਤਾ ਲੱਗਿਆ ਕਿ ਇਹਦੇ ਵਿੱਚ ਇੱਕ ਜਿਹੜਾ ਆਦਮੀ ਉਹ ਵੀ ਸਵਾਰ ਸੀਗਾ ਤੇ ਜਦੋਂ ਉਹਨੂੰ ਮੌਕੇ ਤੇ ਹੀ ਜਿਹੜਾ ਮ੍ਰਿਤਕ ਐਲਾਨ ਦਿੱਤਾ ਗਿਆ ਸੀ, ਕਿਉਂਕਿ ਪੁਲਿਸ ਕਾਫੀ ਪੁਲਿਸ ਦੇ ਮੁਤਾਬਕ ਜਦੋਂ ਸ਼ਾਮੀ ਇਹ ਟਰੱਕ ਨਹਿਰ ਦੇ ਵਿੱਚ ਡਿੱਗਿਆ ਤਾਂ ਕਿਸੇ ਨੇ ਵੀ ਦੇਖਿਆ ਨਹੀਂ ਸੀਗਾ। ਤਾਂ ਉਸ ਤੋਂ ਬਾਅਦ ਕਿਹਾ ਇਹ ਜਾ ਰਿਹਾ ਕਿ ਕੈਲੀਫੋਰਨੀਆ ਹਾਈਵੇ ਪੈਟਰੋਲ ਵੱਲੋਂ ਕਿ ਇਹ ਜਿਹੜਾ ਟਰੱਕ ਹੈ ਇਹ ਤਕਰੀਬਨ 160 ਫੁੱਟ ਉੱਤੋਂ ਜੰਪ ਕੀਤਾ ਤੇ ਨਹਿਰ ਦੇ ਵਿੱਚ ਡਿੱਗਿਆ। ਇਹ ਸਮਰ ਐਵੀਨਿਊ ਦੇ ਇਲਾਕਿਆਂ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ, ਜਦੋਂ ਇਹ ਸਪੀਡ ਤੇ ਸੀਗਾ ਤੇ ਇਸ ਨਹਿਰ ਦੇ ਉੱਤੋਂ ਲੰਘ ਰਿਹਾ ਸੀਗਾ ਤੇ ਉਸ ਤੋਂ ਬਾਅਦ ਇਹਨੂੰ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਕਿ ਇਹਨੂੰ ਨਹਿਰ ਦੇ ਵਿੱਚ ਡਿੱਗਦੇ ਨੂੰ ਸ਼ਾਇਦ ਅੱਗ ਵੀ ਲੱਗੀ ਆ। ਪਰ ਬਾਅਦ ਦੇ ਵਿੱਚ ਕੀ ਅੱਗ ਲੱਗਣ ਤੋਂ ਬਾਅਦ ਇਸ ਟਰੱਕ ਨੂੰ ਸਿੱਟਿਆ ਗਿਆ ਜਾਂ ਇਸ ਟਰੱਕ ਦੇ ਹਾਦਸੇ ਤੋਂ ਬਾਅਦ ਅੱਗ ਲੱਗੀ ਹੈ, ਇਹ ਹਲੇ ਸਵਾਲ ਅਣਸੁਲਝਿਆ। ਪਰ ਜਿਹੜਾ ਇਹਦੇ ਵਿੱਚ ਸਵਾਰ ਸੀਗਾ ਉਹ ਨਿਕਲ ਨਹੀਂ ਸਕਿਆ ਤੇ ਉਹ ਇਸ ਹਾਦਸੇ ਦੇ ਵਿੱਚ ਪੁਲਿਸ ਨੇ ਦੱਸਿਆ ਕਿ ਮਾਰਿਆ ਗਿਆ। ਪਰ ਉਹ ਸੀ ਕਿੱਥੋਂ ਦਾ, ਉਹਦੀ ਕਿੰਨੀ ਉਮਰ ਹੈ, ਉਹਦੇ ਬਾਬਤ ਹਾਲੇ ਪੁਲਿਸ ਨੇ ਕੋਈ ਵੀ ਜਿਹੜੀ ਸਟੇਟਮੈਂਟ ਆ ਉਹ ਰਿਲੀਜ਼ ਨਹੀਂ ਕੀਤੀ। ਬੇਰੀਆ ਮਿਲਪੀਟਸ ਤੋਂ ਖਬਰ ਆ ਰਹੀ ਹੈ ਵੀ ਮਿਲਪੀਟਸ ਦੇ ਵਿੱਚ 1 ਜੂਨ 2 ਨੂੰ ਨਿਊ ਬਾਈ ਜੋ ਆਈਲੈਂਡ ਲੈਂਡਫਿਲ ਹੈਗਾ ਆ, ਉੱਥੋਂ ਇੱਕ ਬੋਡੀ ਡਿਸਕਵਰ ਕੀਤੀ ਗਈ ਸੀ। ਸੈਂਟਾ ਕਲਾਰਾ ਕਾਉਂਟੀ ਦੇ ਕਾਰਨਰ ਆਫਿਸ ਨੇ ਉਸ ਬੀਬੀ ਨੂੰ ਹੁਣ ਆਇਡੈਂਟੀਫਾਈ ਕੀਤਾ ਤੇ ਉਹਦਾ ਨਾਮ ਲਾਟੋਆ ਰੇਨੇ ਕਵਿੰਗਟਨ ਕਰਕੇ ਦੱਸਿਆ ਗਿਆ ਆ। ਕਵਿੰਗਟਨ ਦੀ ਫੈਮਿਲੀ ਨੇ ਇੱਕ ਟੀਵੀ ਚੈਨਲ ਨੂੰ ਆਪਣੀ ਇੰਟਰਵਿਊ ਦੇ ਦੌਰਾਨ ਦੱਸਿਆ ਵੀ ਉਹਦੀ ਜਿਹੜੀ ਬੋਡੀ ਸੀ ਅਨਰਿਕੋਗਨਾਈਜ਼ੇਬਲ ਸੀਗੀ ਤੇ ਇਨਵੈਸਟੀਗੇਸ਼ਨ ਉਹਦੀ ਹੋ ਰਹੀ ਹੈਗੀ ਆ ਫਿੰਗਰਪ੍ਰਿੰਟਸ ਦੇ ਨਾਲ, ਤੇ ਜੋ ਰਿਮੇਨਸ ਹੈਗੇ ਆ ਉਹਨਾਂ ਤੋਂ ਪਤਾ ਚੱਲ ਰਿਹਾ। ਹੁਣ ਇਹ ਨਹੀਂ ਪਤਾ ਚੱਲਿਆ ਵੀ ਇਸ ਬੀਬੀ ਦੀ ਬੋਡੀ ਉੱਥੇ ਲੈਂਡਫਿਲ ਦੇ ਉੱਤੇ ਕਿਸ ਤਰ੍ਹਾਂ ਪਹੁੰਚ ਗਈ ਤੇ ਕਿਸ ਤਰ੍ਹਾਂ ਉਹਦੀ ਜਿਹੜੀ ਆ ਡੈਥ ਹੋਈ ਹੈਗੀ ਆ। ਜੀ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਫ੍ਰਿਜ਼ਨੋ ਸਿਟੀ ਕਾਲਜ ਦੀ। ਫ੍ਰਿਜ਼ਨੋ ਸਿਟੀ ਕਾਲਜ ਦੇ ਇੱਕ ਇੰਸਟ੍ਰਕਟਰ ਨੂੰ ਡੀਨ ਤੇ ਵਿਦਿਆਰਥੀਆਂ ਨੂੰ ਧਮਕੀਆਂ ਦੇਣ ਤੋਂ ਬਾਅਦ ਹਿਰਾਸਤ ਦੇ ਵਿੱਚ ਲਿਆ ਗਿਆ। ਫ੍ਰਿਜ਼ਨੋ ਸਿਟੀ ਕਾਲਜ ਤੋਂ ਇੱਕ ਈਮੇਲ ਦੇ ਵਿੱਚ ਸਟੇਟ ਸੈਂਟਰ ਕਮਿਊਨਿਟੀ ਕਾਲਜ ਡਿਸਟ੍ਰਿਕਟ ਵੱਲੋਂ ਇਹ ਜਿਹੜੀ ਹੈ ਈਮੇਲ ਪੁਲਿਸ ਵਿਭਾਗ ਨੂੰ ਕੀਤੀ ਗਈ ਸੀ ਤੇ ਇਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਜਿਹੜਾ ਕੈਂਪਸ ਆ ਉਹਨੂੰ ਬੰਦ ਕਰ ਦਿੱਤਾ ਗਿਆ। ਉਸ ਮਾਮਲੇ ਦੇ ਵਿੱਚ ਪੁਲਿਸ ਜਿਹੜੀ ਉਹ ਜਾਂਚ ਕਰ ਰਹੀ ਹੈ ਤੇ ਜਿਹੜਾ ਧਮਕੀ ਦੇਣ ਵਾਲਾ ਇੰਸਟ੍ਰਕਟਰ ਸੀਗਾ ਬਾਅਦ ਦੇ ਵਿੱਚ ਕੈਂਪਸ ਤੋਂ ਚਲਾ ਗਿਆ ਸੀ। ਫ੍ਰਿਜ਼ਨੋ ਪੁਲਿਸ ਵਿਭਾਗ ਨੂੰ ਜਦੋਂ ਇਹਦੇ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਜਾਂਚ ਕੀਤੀ ਤੇ ਥੋੜੀ ਦੇਰ ਬਾਅਦ ਇਹਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਜਿਹੜੇ ਫ੍ਰਿਜ਼ਨੋ ਦੇ ਵਿੱਚ ਜਿਹੜੇ ਸਟੇਟ ਸੈਂਟਰ ਕਮਿਊਨਿਟੀ ਕਾਲਜ ਡਿਸਟ੍ਰਿਕਟ ਦੇ ਜਿਹੜੇ ਡੀਨ ਨੇ, ਉਹਨਾਂ ਨੇ ਇਹ ਗੱਲ ਦੱਸੀ ਹੈ, ਜਿਨ੍ਹਾਂ ਦਾ ਨਾਮ ਰੋਬਰਟ ਦੱਸਿਆ ਗਿਆ ਕਿ 36 ਸਾਲਾ ਇੰਸਟ੍ਰਕਟਰ ਰਿਚਰਡ ਗ੍ਰੈਗਰੀ ਫਾਈਨ ਨੇ ਜਿਹੜਾ ਉਹ ਧਮਕੀਆਂ ਦਿੱਤੀਆਂ ਸੀ ਡੀਨ ਨੂੰ, ਸਿਟੀ ਕਾਲਜ ਦੇ ਵਿਦਿਆਰਥੀਆਂ ਦੇ ਨਾਲ ਸਟੇਟ ਸੈਂਟਰ ਕਮਿਊਨਿਟੀ ਕਾਲਜ ਡਿਸਟ੍ਰਿਕਟ ਦੇ ਡੀਨ ਨੂੰ। ਤਾਂ ਉਸ ਤੋਂ ਬਾਅਦ ਦੱਸਿਆ ਗਿਆ ਹੈ ਕਿ ਫਾਈਨ ਨੂੰ ਹੁਣ 72 ਘੰਟਿਆਂ ਦੀ ਮੈਡੀਕਲ ਹੋਲਡ ਤੇ ਰੱਖਿਆ ਗਿਆ ਤੇ ਹਸਪਤਾਲ ਤੋਂ ਰਿਹਾ ਹੋਣ ਤੋਂ ਬਾਅਦ ਉਹਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਜਾਊਗਾ। ਪੁਲਿਸ ਨੇ ਇਹ ਗੱਲ ਦੱਸੀ ਹੈ ਕਿ ਉਹਨੂੰ ਥੋੜੀ ਦੇਰ ਬਾਅਦ ਹੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ। ਫਿਲਹਾਲ ਇਸ ਮਾਮਲੇ ਦੇ ਵਿੱਚ ਕਿਉਂਕਿ ਉਹ ਧਮਕੀਆਂ ਦੇ ਰਿਹਾ ਸੀ ਲਗਾਤਾਰ, ਤਾਂ ਕੋਈ ਹਿੰਸਕ ਵਾਰਦਾਤ ਤਾਂ ਜਿਹੜੀ ਉਹ ਨਹੀਂ ਵਾਪਰੀ ਹੈ।
ਪੁਲਿਸ ਇਸ ਮਾਮਲੇ ਦੀ ਜਿਹੜੀ ਅਪਰਾਧਿਕ ਜਾਂਚ ਵਾਲੇ ਐਂਗਲ ਤੋਂ ਵੀ, ਅਪਰਾਧਿਕ ਮਾਮਲੇ ਦੇ ਐਂਗਲ ਤੋਂ ਵੀ ਜਿਹੜੀ ਜਾਂਚ ਉਹ ਜ਼ਰੂਰ ਕਰ ਰਹੀ ਹੈ। ਇੰਸਟ੍ਰਕਟਰ ਰਿਚਰਡ ਗ੍ਰੈਗਰੀ ਫਾਈਨ ਹੈ ਜਿਹੜਾ, ਉਹ ਮੈਡੀਕਲ ਹੋਲਡ ਤੇ ਆ 72 ਘੰਟਿਆਂ ਵਾਸਤੇ। ਪਰ ਹੁਣ ਇਹਨਾਂ ਦਾ ਕਿਹਾ ਹੈ ਕਿ ਜਿਹੜੀ ਅਸੀਂ ਕੈਂਪਸ ਬੰਦ ਕੀਤਾ ਸੀ, ਉਹਨੂੰ ਬਹੁਤ ਜਲਦੀ ਅਸੀਂ ਬਹਾਲ ਕਰਨ ਜਿਹੜਾ ਉਹ ਜਾ ਰਹੇ ਹਾਂ ਜੀ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਇੰਡੀਆਨਾ ਦੇ ਕਈ ਸ਼ਹਿਰ ਕੈਲੀਫੋਰਨੀਆ ਦੇ ਲੋਕਾਂ ਨੂੰ $5000 ਤੱਕ ਦੇ ਰਹੇ ਆ ਵੀ ਜੇ ਤੁਸੀਂ ਸਾਡੇ ਸ਼ਹਿਰ ਦੇ ਵਿੱਚ ਮੂਵ ਹੋ ਜਾਓਗੇ ਤੇ ਤੁਹਾਨੂੰ $5000 ਦਿੱਤਾ ਜਾਊਗਾ ਤੇ ਤੁਸੀਂ ਆਪਣਾ ਘਰ ਵਗੈਰਾ ਉੱਥੇ ਖਰੀਦ ਸਕਦੇ ਆ। ਕੱਲਾ $5000 ਕੈਸ਼ ਨਹੀਂ, ਇਸ ਤੋਂ ਬਿਨਾਂ ਅਨਲਿਮਿਟਿਡ ਗੋਲਫ ਮੈਂਬਰਸ਼ਿਪ, ਕਾਫੀ ਵਿਦ ਮੇਅਰ, ਇਹ ਸਾਰਾ ਕੁਝ ਹੋਊਗਾ। ਇਸੇ ਤਰ੍ਹਾਂ ਇੰਡੀਆਨਾ ਦੇ ਵਿੱਚ ਇੱਕ ਟਾਊਨ ਆ ਜਿਹਦੀ ਪੋਪੂਲੇਸ਼ਨ 71,000 ਦੇ ਕਰੀਬ ਹੈਗੀ ਆ, ਜ਼ਿੰਗਰਲੀ ਕਰਕੇ ਇਹ ਜੋ ਟਾਊਨ ਆ, ਉੱਥੇ ਉਹ $5000 ਹਰ ਇੱਕ ਉਸ ਫੈਮਿਲੀ ਨੂੰ ਦੇ ਰਹੇ ਆ ਜੋ ਕੈਲੀਫੋਰਨੀਆ ਤੋਂ ਉੱਥੇ ਮੂਵ ਹੋ ਰਹੇ ਹੈਗੇ ਆ। ਕਾਫੀ ਗਿਣਤੀ ਦੇ ਵਿੱਚ ਲੋਕ ਮੂਵ ਵੀ ਹੋ ਚੁੱਕੇ ਹੈਗੇ ਆ। ਜੀ ਕਹਿੰਦੇ ਵੀ 400 ਦੇ ਕਰੀਬ ਆਲਰੇਡੀ ਇਸ ਏਰੀਆ ਨੂੰ ਮੂਵ ਹੋ ਚੁੱਕੇ ਆ, 350 ਹੋਰ ਐਕਸਪੈਕਟਡ ਹੈਗੇ ਆ। ਉਹਨਾਂ ਨੇ ਆਪਣਾ ਜੋ ਸਾਰੀ ਇਨਫੋਰਮੇਸ਼ਨ ਹੈਗੀ ਆ, ਮੇਕ ਮਾਈ ਮੂਵ ਇੱਕ ਵੈਬਸਾਈਟ ਆ, ਉਹਦੇ ਉੱਤੇ ਵੀ ਦਿੱਤੀ ਹੈਗੀ ਆ। ਤੇ ਲੋਕ ਵੱਡੇ ਸ਼ਹਿਰਾਂ ਤੋਂ, ਕੈਲੀਫੋਰਨੀਆ ਤੋਂ, ਕਿਉਂਕਿ ਮਹਿੰਗਾਈ ਇੰਨੀ ਹੋ ਗਈ, ਇੱਥੇ ਘਰ ਲੈਣੇ ਬੜੇ ਔਖੇ ਆ, ਸੋ ਛੋਟੇ-ਛੋਟੇ ਸ਼ਹਿਰਾਂ ਦੇ ਵਿੱਚ ਮੂਵ ਹੋ ਰਿਹਾ ਜਿਨ੍ਹਾਂ ਦੀ ਜੌਬ ਵਰਕ ਫਰੋਮ ਹੋਮ ਹੈਗੀ ਆ। ਜੀ ਜੀ। ਅਸਲ ਦੇ ਵਿੱਚ ਗੱਲ ਕਰੀਏ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਜਾਂ ਪ੍ਰਵਾਸੀਆਂ ਦੀ, ਹੁਣ ਸੈਕਰਾਮੈਂਟੋ ਦੇ ਜਿਹੜੇ ਅਧਿਕਾਰੀ ਨੇ ਸਿਟੀ ਦੇ, ਉਹਨਾਂ ਨੇ ਦੋਸ਼ ਲਾਇਆ ਕਿ ਫਲੋਰੀਡਾ ਤੋਂ ਲਗਾਤਾਰ ਜਿਹੜੀਆਂ ਫਲਾਈਟਸ ਨੇ ਉਹ ਆ ਰਹੀਆਂ ਨੇ ਤੇ ਇੱਥੇ ਉਹ ਪ੍ਰਵਾਸੀਆਂ ਨੂੰ ਛੱਡ ਜਾਂਦੇ ਨੇ। ਲੰਘੇ ਦਿਨੀ ਦੱਸਿਆ ਗਿਆ ਹੈ ਕਿ 16 ਪ੍ਰਵਾਸੀਆਂ ਦੇ ਪਹਿਲੀ ਗਰੁੱਪ ਸੀਗਾ, ਉਹਨੇ 2 ਜੂਨ ਨੂੰ ਉਡਾਣ ਭਰੀ ਸੀ ਫਲੋਰੀਡਾ ਤੋਂ। ਇਹਦੇ ਵਿੱਚ ਸੀਗੇ ਵੈਨਜ਼ੂਏਲਾ ਤੇ ਕੋਲੰਬੀਆ ਦੇ ਜਿਹੜੇ ਪ੍ਰਵਾਸੀ ਆ। ਉਹ ਕੈਲੀਫੋਰਨੀਆ ਦੇ ਇਸ ਸ਼ਹਿਰ ਦੇ ਅਧਿਕਾਰੀਆਂ, ਸੈਕਰਾਮੈਂਟੋ ਦੇ ਅਧਿਕਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦਿੱਤੇ ਬਿਨਾਂ ਡਾਇਓਸਸ ਦੇ ਬਾਹਰ ਉਹ ਛੱਡ ਗਏ। ਇਹ ਜਹਾਜ਼ ਬਾਅਦ ਦੇ ਵਿੱਚ ਇੱਕ ਜਹਾਜ਼ ਫਿਰ ਜਿਹੜਾ ਫਲਾਈਟ ਆ ਉਹ ਦੇਖੀ ਜਾਂਦੀ ਹੈ, ਐਲ ਪਾਸੋ ਟੈਕਸਸ ਤੋਂ ਡੇਮਿੰਗ ਨਿਊ ਮੈਕਸੀਕੋ ਪਹੁੰਚੀ ਹੈ ਤੇ ਫਿਰ ਇਹ ਉਹੀ ਰਸਤਾ ਲੈ ਕੇ 5 ਜੂਨ ਨੂੰ ਸੈਕਰਾਮੈਂਟੋ ਕਾਰਜਕਾਰੀ ਹਵਾਈ ਅੱਡੇ ਤੇ ਪਹੁੰਚਦੀ ਹੈ ਤੇ ਇਹਦੇ ਵਿੱਚ 20 ਪ੍ਰਵਾਸੀ ਹੁੰਦੇ ਆ। 36 ਪ੍ਰਵਾਸੀ ਜਿਹੜੇ ਆ ਉਹ ਕੈਲੀਫੋਰਨੀਆ ਤੋਂ, ਫਲੋਰੀਡਾ ਤੋਂ ਕੈਲੀਫੋਰਨੀਆ ਦੇ ਸੈਕਰਾਮੈਂਟੋ ਆ ਚੁੱਕੇ ਆ। ਹੁਣ ਇਹ ਜਿਹੜੀ ਸੈਕਰਾਮੈਂਟੋ ਸਿਟੀ ਜਿਹੜੀ ਹੈਗੀ ਆ, ਉਹਦੇ ਅਧਿਕਾਰੀ ਕਹਿੰਦੇ ਕਿ ਸਾਨੂੰ ਇਹਦੇ ਬਾਰੇ ਕੋਈ ਵੀ ਜਿਹੜੀ ਜਾਣਕਾਰੀ ਆ ਉਹ ਨਹੀਂ ਦਿੱਤੀ ਤੇ ਉਹ ਕਹਿੰਦੇ ਕਿ ਅਸੀਂ ਫਲੋਰੀਡਾ ਦੇ ਅਧਿਕਾਰੀਆਂ ਦੇ ਨਾਲ ਇਸ ਬਾਬਤ ਗੱਲਬਾਤ ਕਰਾਂਗੇ। ਹਵਾਈ ਅੱਡੇ ਤੇ ਵੀ ਹੁਣ ਇਹਨਾਂ ਨੇ ਥੋੜ੍ਹੀ ਜਿਹੀ ਜਿਹੜੀ ਸਖਤੀ ਆ ਉਹ ਕੀਤੀ ਆ ਤੇ ਪੁੱਛਿਆ ਗਿਆ ਕਿ ਜਿਹੜੇ ਵੀ ਪ੍ਰਵਾਸੀ ਆਉਂਦੇ ਨੇ ਉਹਨਾਂ ਦੇ ਬਾਰੇ ਜ਼ਰੂਰ, ਜਿਹੜੇ ਛੱਡਣ ਆ ਰਹੇ ਅਧਿਕਾਰੀ ਆ, ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਜਾਂ ਇਹ ਤੈਅ ਕਰ ਲਿਆ ਜਾਵੇ ਜਾਂ ਇਹ ਪੁਸ਼ਟ ਕਰ ਲਿਆ ਜਾਵੇ, ਪੁਖਤਾ ਕਰ ਲਿਆ ਜਾਵੇ ਕਿ ਇਹ ਜਿਹੜੇ ਪ੍ਰਵਾਸੀਆਂ ਨੂੰ ਛੱਡਣ ਆਏ ਜਾ ਰਿਹਾ ਜਹਾਜ਼, ਇਹਨੂੰ ਫਲੋਰੀਡਾ ਨੇ ਕਿਹੜੇ ਅਧਿਕਾਰੀਆਂ ਦੇ ਨਾਲ ਸੰਪਰਕ ਤੋਂ ਜਿਹੜਾ ਬਾਅਦ ਆ ਉਹ ਭੇਜਿਆ। ਇਸ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਕੈਨੇਡਾ ਦੇ 2 ਸ਼ਹਿਰ ਆਪਸ ਦੇ ਵਿੱਚ ਇਸ ਗੱਲ ਨੂੰ ਲੈ ਕੇ ਆਮੋ ਸਾਹਮਣੇ ਹੋਏ ਸੀਗੇ ਕਿ ਇੱਕ ਸ਼ਹਿਰ ਦੇ ਉੱਤੇ ਦੋਸ਼ ਲੱਗ ਰਹੇ ਸੀਗੇ ਕਿ ਤੁਸੀਂ ਪ੍ਰਵਾਸੀਆਂ ਨੂੰ ਆਪਣੇ ਕੋਲੇ ਰੱਖਣ ਦੀ ਬਜਾਏ ਤੁਸੀਂ ਸਾਡੇ ਵੱਲ ਭੇਜ ਦਿੰਦੇ ਹੋ, ਤੇ ਇਹੀ ਮਸਲਾ ਸੈਕਰਾਮੈਂਟੋ ਤੇ ਫਲੋਰੀਡਾ ਦੇ ਵਿਚਾਲੇ ਦੇਖਣ ਨੂੰ ਮਿਲ ਰਿਹਾ ਜੀ। ਅੱਜ ਫੈਡਰਲ ਰਿਜ਼ਰਵ ਬੋਰਡ ਦੀ ਮੀਟਿੰਗ ਸੀ ਤੇ ਉਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਜੋ ਇੰਟਰਸਟ ਰੇਟ ਆ ਉਹਨੂੰ ਚੇਂਜ ਨਹੀਂ ਕੀਤਾ ਤੇ ਇਹ ਇੰਡੀਕੇਸ਼ਨ ਆ ਰਹੀ ਆ ਵੀ ਸੰਨ 2023 ਦੇ ਵਿੱਚ ਸ਼ਾਇਦ 2 ਵਾਰ ਥੋੜਾ ਇੰਟਰਸਟ ਰੇਟ ਉਹ ਵਧਾਉਣ, ਮੇ ਵੀ ਕੁਆਟਰ ਬੇਸਿਸ ਪੁਆਇੰਟ। ਚੇਅਰਮੈਨ ਜਰੋਮੀ ਪਾਵਲ ਉਹਨਾਂ ਨੇ ਇਹ ਕਿਹਾ ਵੀ ਯੂਐਸ ਦੀ ਗਰੋਥ ਤੇ ਜੌਬ ਮਾਰਕੀਟ ਜੋ ਆ ਉਹ ਬਹੁਤ ਵਧੀਆ ਚੱਲ ਰਹੀ ਹੈਗੀ ਆ, ਬੈਟਰ ਦੈਨ ਐਕਸਪੈਕਟਡ ਆ, ਇਸੇ ਕਰਕੇ ਜੋ ਇੰਟਰਸਟ ਰੇਟ ਨਹੀਂ ਵਧਾਇਆ ਹੈਗਾ। ਇਨਫਲੇਸ਼ਨ ਈਵਨ ਘਟੀ ਆ ਪਰ ਕਹਿੰਦੇ ਕਾਫੀ ਜ਼ਿਆਦਾ ਇਹ ਥੱਲੇ ਜਾਣੀ ਚਾਹੀਦੀ ਹੈਗੀ ਆ। ਸੋ ਇਹ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਇੰਟਰਸਟ ਰੇਟ ਵਧਾਉਣਗੇ। ਸੋ ਇਸ ਨੂੰ ਦੇਖਦੇ ਹੋਏ ਅੱਜ ਜੋ ਸਟਾਕ ਮਾਰਕੀਟ ਆ ਉਹ ਠੀਕ ਰਹੀ, ਉਹ ਕਾਫੀ ਡਾਊਨ ਨਹੀਂ ਗਈ, ਉੱਪਰ ਹੀ ਰਹੀ ਆ। 0.08% S&P ਇੰਡੈਕਸ ਅੱਪ ਗਿਆ, ਨੈਸਡੈਕ ਜੋ ਆ ਉਹ 0.39% ਅੱਪ ਗਿਆ ਤੇ ਡਾਓ ਜੋਨ ਇੰਡਸਟਰੀਅਲ ਉਹ ਡਾਊਨ ਗਿਆ ਹੈਗਾ 0.68% ਜਾਂ 232.79 ਪੁਆਇੰਟ ਤੇ ਕਲੋਜ਼ ਹੋਇਆ 33,979 ਤੇ ਇੱਕ ਜ਼ਰੂਰ ਆ ਵੀ ਨਿਊਜ਼ੀਲੈਂਡ ਜੋ ਮੁਲਕ ਆ ਉਹ ਟੈਕਨੀਕਲੀ ਕਹਿੰਦੇ ਰਿਸੈਸ਼ਨ ਦੇ ਵਿੱਚ ਐਂਟਰ ਹੋ ਗਿਆ ਆ। ਉਹਨਾਂ ਦੀ ਇਕਨੋਮੀ 0.1% ਪਹਿਲੇ ਕੁਆਟਰ ਦੇ ਵਿੱਚ ਡਾਊਨ ਗਈ ਸੀ। ਗਰੋਥ ਉਹਨਾਂ ਦੀ ਨਿਊਜ਼ੀਲੈਂਡ ਦੀ ਇਸ ਸਾਲ 2.6% ਆ। ਮਈ ਦੇ ਵਿੱਚ ਜੋ ਮੀਟਿੰਗ ਹੋਈ ਆ ਉੱਥੇ ਦੇ ਰਿਜ਼ਰਵ ਬੈਂਕ ਆਫ ਨਿਊਜ਼ੀਲੈਂਡ ਦੀ, ਉਹਨਾਂ ਨੇ 14 ਸਾਲਾਂ ਬਾਅਦ ਇੰਨਾ ਜ਼ਿਆਦਾ ਜਿਹੜਾ ਇੰਟਰਸਟ ਰੇਟ ਵਧਾਇਆ 25 ਬੇਸਿਸ ਪੁਆਇੰਟ ਤੇ ਉਹਨਾਂ ਦਾ ਇਸ ਟਾਈਮ 5.5
ਪਰਸੈਂਟ ਦੇ ਉੱਤੇ ਇੰਟਰਸਟ ਰੇਟ ਹੈਗਾ ਆ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ ਰਹੇ ਆ 82 ਰੁਪਏ 5 ਪੈਸੇ, ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ 33 ਸੈਂਟ, ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 287 ਰੁਪਏ ਤੇ 22 ਪੈਸੇ। ਜੀ ਹਰਜੋਤ ਸਿੰਘ ਜੀ, ਆਪਣਾ ਸਮਾਂ ਜਿਹੜਾ ਉਹ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦਾ ਸਮਾਪਤੀ ਵਾਲਾ ਜੀ, ਲਈਏ ਜੀ ਇਜਾਜ਼ਤ। ਜੀ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ। ਯੂਐਸ।